ਐਲੋਨ ਮਸਕ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸ਼ਬਦੀ ਜੰਗ ਚੱਲੀ ਸੀ ਤੇ ਅੱਜ BBC ਰਿਪੋਰਟ ਕਰ ਰਿਹਾ ਵੀ ਐਲੋਨ ਮਸਕ ਹੋਣਾ ਨੇ ਆਪਣੇ ਐਕਸ ਦੇ ਉੱਤੇ ਲਿਖਿਆ ਆ ਵੀ ਕੁਛ ਕੁ ਜੋ ਪੋਸਟ ਮੈਂ ਪਾਈਆਂ ਗਈਆਂ ਮੇਰੇ ਵੱਲੋਂ ਪਾਈਆਂ ਗਈਆਂ ਸੀਆਂ ਉਹ ਮਾੜੀਆਂ ਸੀਗੀਆਂ ਤੇ ਉਹਨਾਂ ਦੇ ਲਈ ਮੈਂ ਰਿਗਰੈਟ ਕਰਦਾ ਹੈਗਾ ਆ। ਇਹ ਬਿਲੀਅਨਰ ਐਲੋਨ ਮਸਕ ਹੋਣਾ ਨੇ ਆਪਣੇ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਦੇ ਵੈਂਟ ਟੂ ਫਾਰ। ਸੋ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਇਹਦੇ ਸੰਬੰਧ ਦੇ ਵਿੱਚ ਲਿਖਿਆ ਹੈਗਾ ਵੀ ਹੁਣ ਮਸਕ ਉਹਨਾਂ ਨੇ ਰਿਅਲਾਈਜ਼ ਕਰ ਲਿਆ ਹੈਗਾ। ਸੋ ਉਹਨਾਂ ਨੇ ਵੀ ਪੈਚਅਪ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਤੇ ਉਹਨਾਂ ਨੇ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਆਈ ਥਿੰਕ ਹੀ ਫੀਲਸ ਵੈਰੀ ਬੈਡਲੀ ਦੈਟ ਹੀ ਸੈਡ ਦੈਟ। ਬਜਟ ਦੇ ਸੰਬੰਧ ਦੇ ਵਿੱਚ ਸਭ ਤੋਂ ਜ਼ਿਆਦਾ ਇਸ਼ੂ ਇਹ ਬਣਿਆ ਸੀ ਕਾਂਗਰਸ ਚੋਂ ਆਲਰੇਡੀ ਜਿਹੜਾ ਬਿਗ ਐਂਡ ਬਿਊਟੀਫੁਲ ਬਜਟ ਜਿਹੜਾ ਆ ਉਹ ਪਾਸ ਹੋ ਚੁੱਕਾ ਆ ਤੇ ਮਸਕ ਉਹਨਾਂ ਨੇ ਇਹ ਕਿਹਾ ਸੀ ਵੀ ਨਹੀਂ ਸਾਰੇ ਸੈਨੇਟਰ ਕਾਂਗਰਸਮੈਨਾਂ ਨੂੰ ਕਾਲ ਕਰੋ, ਇਹ ਬਹੁਤ ਮਾੜਾ ਬਜਟ ਆ ਕਿਉਂਕਿ ਇਹਦੇ ਨਾਲ ਡੈਫਿਸਿਟ ਹੋਰ ਵਧਣਾ ਆ ਤੇ ਅਮਰੀਕਾ ਬੈਂਕਰਪਟ ਹੋ ਸਕਦਾ ਆ ਜਿੰਨਾ ਕੁ ਕਰਜ਼ਾ ਅਮਰੀਕਾ ਦੇ ਸਿਰ ਦੇ ਉੱਤੇ ਹੈਗਾ ਆ। ਉਹਨਾਂ ਨੇ ਕਿਲ ਦਾ ਬਿੱਲ ਕਰਕੇ ਸਾਰੇ ਹੀ ਆਪਣੇ ਜਿਹੜੇ ਸਪੋਰਟਰਸ ਆ ਉਹਨਾਂ ਨੂੰ ਕਿਹਾ ਸੀਗਾ। ਜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਮਸਕ ਦੇ ਸੰਬੰਧ ਦੇ ਵਿੱਚ ਇਹ ਕਿਹਾ ਸੀ ਵੀ ਉਹਨਾਂ ਨੇ ਆਪਣਾ ਜਿਹੜਾ ਮਾਈਂਡ ਆ ਉਹ ਲੋਸਟ ਕਰ ਰਿਹਾ ਹੈਗਾ। ਸੋ ਹੁਣ ਦੋਨੋਂ ਹੀ ਮੇਰੇ ਖਿਆਲ ਨਾਲ ਕੋਸ਼ਿਸ਼ ਕਰ ਰਹੇ ਹੈਗੇ ਆ ਪੈਚ ਅਪ ਕਰਨ ਦੇ ਲਈ। ਜੀ ਮੂਤ ਗਏ ਜਿੱਦਾਂ ਕਹਿ ਦਿੰਦੇ ਆ ਨਾ ਪੰਜਾਬੀ ਦੇ ਵਿੱਚ ਜਿਹੜਾ ਸ਼ਬਦ ਆ ਵੀ ਮੂਦੀ ਝੱਗ ਵਾਂਗੂ ਬਹਿ ਗਿਆ ਹੁਣ ਈਲਨ ਮਸਕ ਵੀ। ਉਹਨੇ ਵੀ ਦੇਖਿਆ ਵੀ ਟਰੰਪ ਵੀ ਉਦਾਂ ਦਾ ਹੀ ਆ, ਉਹ ਵੀ ਉਦਾਂ ਦਾ ਆ। ਆਪਸ ਦੇ ਵਿੱਚ ਸਮਝੌਤਾ ਉਹਨਾਂ ਨੇ ਕਿੱਦਾਂ ਦਾ ਕੀਤਾ ਹੋਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਕੀ ਹੁਣ ਇਹ ਗੱਲਾਂ ਦੇ ਵਿੱਚੋਂ ਇਹ ਮੰਨ ਲਿਆ ਜਾਵੇ ਕਿ ਐਪਸਟੀਨ ਫਾਈਲਸ ਦੇ ਵਿੱਚ ਉਹਨਾਂ ਦਾ ਨਾਂ ਸੀਗਾ ਨਹੀਂ ਸੀਗਾ? ਵੈਂਟ ਟੂ ਫਾਰ ਦਾ ਮਤਲਬ ਕੀ ਉਹਨੇ ਸੱਚ ਜ਼ਿਆਦਾ ਦੱਸਤਾ ਸੀ ਜਾਂ ਗਲਤੀ ਦੇ ਨਾਲ ਝੂਠ ਜਿਹੜਾ ਉਹ ਬੋਲ ਦਿੱਤਾ? ਇਹ ਹੁਣ ਲੋਕ ਜਿਹੜੇ ਆਪੋ ਆਪਣੇ ਹਿਸਾਬ ਦੇ ਨਾਲ ਅਨੈਲਿਸਿਸ ਜਿਹੜੇ ਉਹ ਕਰਨਗੇ। ਉਹ ਤਾਂ ਚਲੋ ਟਰੰਪ ਦੀਆਂ ਤਸਵੀਰਾਂ ਵੀਡੀਓਜ਼ ਜੈਫਰੀ ਐਪਸਟੀਨ ਦੇ ਨਾਲ ਬਥੇਰੀਆਂ ਜਿਹੜੀਆਂ ਉਹ ਹੈਗੀਆਂ, ਜਿੱਦਾਂ ਹੋਰ ਬਹੁਤ ਸਾਰੇ ਪੋਲੀਟੀਸ਼ੀਅਨਾਂ ਦੀਆਂ ਡੈਮੋਕ੍ਰੇਟ ਪਾਰਟੀ ਵਾਲੇ ਪਾਸਿਓਂ ਵੀ ਜਿਹੜੀਆਂ ਉਹ ਹੈਗੀਆਂ ਆ। ਪਰ ਹਰ ਇੱਕ ਜਿਹੜੀ ਪਾਰਟੀ ਆ ਉਹਨਾਂ ਤਸਵੀਰਾਂ ਨੂੰ ਉਹਨਾਂ ਗੱਲਾਂ ਨੂੰ ਉਸ ਦੇ ਬਾਬਤ ਜਿਹੜਾ ਉਹ ਕਰ ਰਿਹਾ ਹੈ। ਈਲਨ ਮਸਕ ਬਹੁਤ ਸ਼ੈਤਾਨ ਸੀਗਾ ਜਿਸ ਦਿਨ ਉਹਨੇ ਐਪਸਟੀਨ ਵਾਲੀ ਜਿਹੜੀ ਗੱਲ ਕੀਤੀ ਸੀ ਉਹਨੂੰ ਉਦੋਂ ਪਤਾ ਸੀਗਾ ਵੀ ਇੱਕ ਪਾਸੇ FBI ਦਾ ਜਿਹੜਾ ਡਾਇਰੈਕਟਰ ਕੈਸ਼ ਪਟੇਲ ਜੋ ਰੋਗਨ ਦੇ ਨਾਲ ਇੱਕ ਪੋਡਕਾਸਟ ਕਰ ਰਿਹਾ ਤੇ ਦੂਜੇ ਪਾਸੇ ਵਾਈਸ ਪ੍ਰੈਜ਼ੀਡੈਂਟ ਕਿਸੇ ਹੋਰ ਦੇ ਨਾਲ ਜਿਹੜਾ ਆ ਉਸ ਟਾਈਮ ਦੇ ਉੱਤੇ ਲਾਈਵ ਪੋਡਕਾਸਟ ਜਿਹੜੇ ਕਰ ਰਹੇ ਸੀ। ਉਹ ਸਵਾਲ ਵੀ ਜਿਹੜਾ ਆ FBI ਵਾਲੇ ਨੂੰ ਜੋ ਰੋਗਨ ਨੇ ਜਿਹੜਾ ਪੁੱਛਿਆ, ਕਹਿੰਦਾ ਵੀ ਮੇਰੇ ਹੱਥ ਖੜੇ ਆ, ਮੈਂ ਨਹੀਂ ਇਸ ਦੇ ਬਾਰੇ ਕੋਈ ਵੀ ਜਿਹੜੀ ਉਹ ਟਿੱਪਣੀ ਕਰਨਾ ਚਾਹੁੰਦਾ। ਬਹੁਤ ਸਾਰੀਆਂ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਨੇ ਉਹ ਅਜੇ ਤੱਕ ਜਿਹੜੇ ਪੂਰੇ ਨਹੀਂ ਹੋਏ। ਸੋ ਲੈਟਸ ਸੀ ਅੱਗੇ ਆਉਂਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਇਹਨਾਂ ਦੀ ਜਿਹੜੀ ਵਿਚਾਰਕ ਗੱਲਬਾਤ ਅੱਗੇ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵੱਧਦੀ ਆ। ਆਈ ਥਿੰਕ ਉਹ ਵੀ ਰਿਅਲਾਈਜ਼ ਕਰ ਰਿਹਾ ਵੀ ਟੈਸਲਾ ਦਾ ਕੰਮ ਹੋਰ ਵੀ ਜ਼ਿਆਦਾ ਮਾੜਾ ਹੋ ਜਾਣਾ ਆ ਜੇ ਟਰੰਪ ਦੇ ਨਾਲ ਵੀ ਪੰਗਾ ਜਿਹੜਾ ਉਹ ਲੈ ਲਿਆ। ਵਿੱਚ ਜੇ ਇਹ ਵੀ ਖਬਰ ਚੱਲੀ ਸੀ ਵੀ ਡੈਮੋਕ੍ਰੇਟਸ ਨੂੰ ਵੀ ਕਹਿੰਦਾ ਵੀ ਮੈਂ ਹੁਣ ਸਪੋਰਟ ਜਿਹੜੀ ਉਹ ਕਰ ਸਕਦਾ ਆ ਤੇ ਉਹਦੇ ਕਰਕੇ ਵੀ ਟਰੰਪ ਹੁਣੀ ਜਿਹੜੇ ਆ ਖਾਸੇ ਗੁੱਸੇ ਸੀਗੇ, ਕਹਿੰਦੇ ਵੀ ਰਿਗਰੈਟ ਕਰੇਗਾ ਜੇ ਤੂੰ ਇਹ ਚੀਜ਼ ਕਰਦਾ ਆ। ਸੋ ਪਰ ਹੁਣ ਮੈਨੂੰ ਲੱਗਦਾ ਵੀ ਘਰ ਵਾਪਸੀ ਈਲਨ ਮਸਕ ਦੀ ਜਲਦ ਹੀ ਜਿਹੜੀ ਆ ਉਹ ਹੋਣ ਜਾ ਰਹੀ ਆ। ਸ਼ਾਇਦ ਓਵਲ ਆਫਿਸ ਦੇ ਵਿੱਚ ਆਉਂਦੇ ਕੁਝ ਦਿਨਾਂ ਦੇ ਵਿੱਚ ਦੁਬਾਰਾ ਈਲਨ ਮਸਕ ਦਿਖਣਾ ਸ਼ੁਰੂ ਹੋਵੇ।